ਜਿੱਥੇ ਅੱਜ ਇੱਕ ਭਾਰਤ ਦੇ ਸੰਵਿਧਾਨ ਦੇ ਵਿੱਚ ਪਾਰਟ 3 ਦੇ ਵਿੱਚ ਰਾਈਟਸ ਦਰਜ ਕੀਤੇ ਗਏ ਆ ਕਿ ਸਟੇਟ ਤੁਹਾਨੂੰ ਇਹ ਰਾਈਟਸ ਬਖਸ਼ਦਾ ਹੈਗਾ। ਉੱਥੇ ਜਰਮਨੀ ਦਾ ਜਿਹੜਾ ਸੰਵਿਧਾਨ ਬਣਿਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਹਿਊਮਨ ਡਿਗਨਿਟੀ ਤੇ ਰਾਈਟਸ ਹੈ ਉਹ ਇਨਵਾਇਓਬਲ ਹੈ, ਉਹਨਾਂ ਨੂੰ ਤੁਸੀਂ ਛੇੜ ਹੀ ਨਹੀਂ ਸਕਦੇ। ਸਟੇਟ ਇਹੋ ਜਿਹਾ ਕੋਈ ਕਾਨੂੰਨ ਪਾਸ ਨਹੀਂ ਕਰ ਸਕਦਾ ਜਿਸ ਤਹਿਤ ਕਿਸੇ ਬੰਦੇ ਦੇ ਮਨੁੱਖੀ ਅਧਿਕਾਰਾਂ ਨੂੰ ਸੱਟ ਵਜੇ। ਪਰ ਭਾਰਤ ਦਾ ਕਾਨੂੰਨ ਕਹਿੰਦਾ ਹੈ ਕਿ ਇਹ ਰਾਈਟਸ ਜਿਹੜੇ ਹੈਗੇ ਆ ਇਹ ਐਬਰੋਗੇਟ ਤੁਸੀਂ ਕਰ ਸਕਦੇ ਹੋ, ਹਟਾ ਸਕਦੇ ਹੋ ਬਾਈ ਪ੍ਰੋਸੀਜਰ ਲੇਡ ਡਾਊਨ ਬਾਈ ਲਾਅ। ਜਿੱਥੇ ਭਾਰਤ ਦੀ ਆਜ਼ਾਦੀ ਉਹ ਰੌਲਟ ਐਕਟ ਦੇ ਬਰਖਲਾ ਜਲਿਆਂਵਾਲਾ ਬਾਗ ਇਸ ਧਰਤੀ ਦੇ ਉੱਥੇ ਸਭ ਤੋਂ ਵੱਡਾ ਝੰਗਾੜਾ ਪਿਆ ਸੀ, ਉਹ ਅੱਜ ਵੀ ਜਿਉਂਦਾ ਹੈ। ਅੰਮ੍ਰਿਤਪਾਲ ਉਹਦਾ ਨਵਾਂ ਸ਼ਿਕਾਰ ਅੱਜ ਵੀ ਹੈਗਾ, ਜਿਹਨੂੰ ਲਗਾਤਾਰ ਰਗੜਾ ਨੈਸ਼ਨਲ ਸਿਕਿਉਰਿਟੀ ਐਕਟ ਜੋ ਰੌਲਟ ਐਕਟ ਤੋਂ ਬਣਿਆ ਹੋਇਆ, ਜਿਹੜਾ ਤੁਹਾਡੇ ਰਾਈਟਸ ਕਿ ਤੁਸੀਂ ਕਿਸੇ ਜੱਜ ਦੇ ਸਾਹਮਣੇ ਪੇਸ਼ ਹੋ ਕੇ ਆਪਣਾ ਕੇਸ ਪਾਓ, ਉਹ ਰੱਦ ਕੀਤਾ ਗਿਆ ਹੈਗਾ ਬਾਈ ਪ੍ਰੋਸੀਜਰ ਲੇਡ ਡਾਊਨ ਬਾਈ ਲਾਅ। ਇਹ ਕਾਨੂੰਨ ਕਹਿੰਦਾ ਤੇ ਗੁਰੂ ਦੇ ਘਰ 'ਚ ਇਹੋ ਜਿਹਾ ਕੋਈ ਕਾਨੂੰਨ ਨਹੀਂ ਜਿਹੜੇ ਮਨੁੱਖਤਾ ਤੋਂ ਉਹਦੀ ਮਨੁੱਖਤਾ ਖੋ ਸਕੇ। ਇਹ ਸਟੇਟ ਹਿਊਮਨ ਡਿਗਨਿਟੀ ਨੂੰ ਸਪਰੈਸ ਕਰਦਾ ਹੈ। ਇਹਦੇ ਕੋਲੇ ਲੀਗਲ ਸਟਰਕਚਰਸ ਇਹੋ ਜਿਹੇ ਬਣਾਏ ਹੋਏ ਆ ਜਿਹੜੇ ਯੂਆਪਾ, ਟਾਡਾ, NSA 57 ਤੱਕ ਵੀ ਇਹੋ ਜਿਹੇ ਸਟਰਕਚਰਸ ਨਾਲ ਇਹ ਤੁਹਾਨੂੰ ਇੰਪ੍ਰਿਜ਼ਨ ਵੀ ਕਰਦਾ ਹੈ, ਤੁਹਾਡੀ ਫਰੀडम ਵੀ ਲੈਂਦਾ ਹੈ, ਸਾਰਾ ਕੁਝ ਤੁਹਾਨੂੰ ਰਗੜ ਦਿੰਦਾ ਹੈਗਾ। ਧੰਨ ਧੰਨ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਯਾਦ ਵਿੱਚ ਹਿਊਮਨ ਰਾਈਟਸ ਦਿਹਾੜੇ ਦੇ ਉੱਤੇ ਯੂਨਾਈਟਿਡ ਨੇਸ਼ਨਸ ਦੀ ਕਾਰਜਕਾਰੀ ਦੇ ਉੱਤੇ ਤੇ ਸਿੱਖਾਂ ਦੀ ਹਾਲਾਤ ਇਸ ਵਿਸ਼ੇ ਤੇ ਦਲ ਖਾਲਸਾ ਦੇ ਰੱਖੇ ਹੋਏ ਸੈਮੀਨਾਰ ਤੇ ਆਈ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਨੂਰ ਤੇ ਸਭ ਜਗ ਉਹ ਪੂਜੀਏ, ਕੌਣ ਭਲੇ ਕੋ ਮੰਦੇ। ਗੁਰੂ ਸਾਹਿਬ ਨੇ ਸਾਨੂੰ ਏਕ ਓਂਕਾਰ ਨਾਲ ਬੰਨ੍ਹਤਾ, ਉਹਦਾ ਰੂਪ ਹਰੇਕ 'ਚ ਪਾਤਾ, ਚਾਹੇ ਵਿਰੋਧੀ ਹੋਏ ਚਾਹੇ ਕੋਈ ਆਪਣਾ ਹੋਏ। ਜਦ ਬਣੇ ਇੱਕ ਦੇ ਹੋ ਤੁਸੀਂ ਕਿਸੇ ਦਾ ਮਾਨ ਖੋ ਨਹੀਂ ਸਕਦੇ, ਕਿਸੇ ਤੋਂ ਤੁਸੀਂ ਬਰਖਲਾਫ ਉਹਦੇ ਹੱਕ ਲੈ ਨਹੀਂ ਸਕਦੇ ਹੈਗੇ। ਇਹ ਸਾਡਾ ਗੁਰੂ ਸਾਹਿਬ ਦਾ ਹੁਕਮ ਹੈ, ਇਸ ਦੇ ਪਾਲਣਾ 'ਚ ਅੱਜ ਅਸੀਂ ਬੈਠੇ ਹੋਏ ਹੈਗੇ ਹਾਂ। ਜਿਹੜੀ ਹਿਊਮਨ ਰਾਈਟਸ ਦੀ ਗੱਲ ਹੈ ਉਹ ਅੱਜ ਕੱਲ੍ਹ ਦੇ ਥਿਓਰੀਟੀਸ਼ਨ ਹਿਊਮਨ ਡਿਗਨਿਟੀ ਮਾਨ ਦੇ ਵਿੱਚ ਰੱਖਦੇ ਹੈਗੇ ਆ, ਔਰ ਇਹਦੇ ਉੱਤੇ ਕਿ ਕਿਸੇ ਦੇ ਮਾਨ ਮਰਿਆਦਾ ਨੂੰ ਭੰਗ ਨਹੀਂ ਕਰਨਾ, ਖਤਮ ਨਹੀਂ ਕਰਨਾ, ਉਹਦੇ ਵਾਸਤੇ ਹੱਕ ਆਪਾਂ ਨੂੰ ਮਿਲੇ ਹੋਏ ਆ ਜੋ ਸੰਵਿਧਾਨਾਂ ਦੇ ਵਿੱਚ, ਯੂਨਾਈਟਿਡ ਨੇਸ਼ਨਸ ਦੇ ਚਾਰਟਰ ਦੇ ਵਿੱਚ, ਜਿਹੜਾ ਫ੍ਰੈਂਚ ਰੈਵੋਲਿਊਸ਼ਨ ਸੀ, ਅਮਰੀਕਨ ਕਨਸਟੀਟਿਊਸ਼ਨ ਹੈ, ਉਹਦੇ ਵਿੱਚ ਇਹ ਬਣੇ ਹੋਏ ਆ ਤੇ ਅੱਗੇ ਉਹਨਾਂ ਦਾ ਕਾਨੂੰਨ ਦੇ ਵਿੱਚ ਜੋ ਭਰਿਆ ਹੈ ਉਹ ਸਾਡੀ ਰਖਵਾਲੀ ਕਰਨ ਵਾਸਤੇ ਬਣਿਆ। ਪਰ ਸਿੱਖ ਦਾ ਇਹ ਮੁੱਢਲਾ ਫਰਜ਼ ਹੈਗਾ ਇਹਨੂੰ ਮੰਨਣਾ, ਔਰ ਇਹ ਫਰਜ਼ ਇਕੱਲਾ ਸਾਡੇ ਤੇ ਨਹੀਂ ਲਾਗੂ, ਇਹ ਗੁਰੂ ਸਾਹਿਬ ਨੇ ਆਪਣੇ ਉੱਤੇ ਲਾਗੂ ਕਰਕੇ ਨੌਵੇਂ ਪਾਤਸ਼ਾਹ ਨੇ ਆਪਣਾ ਸੀਸ ਵੀ ਗਵਾਇਆ, ਕਿਉਂਕਿ ਹਿੰਦੂ ਧਰਮ ਦਾ ਜਨੇਊ ਤੇ ਤਿਲਕ ਦੇ ਉੱਤੇ ਜ਼ਬਰ ਇੱਕ ਮੁਲਕ ਕਰ ਰਿਹਾ ਸੀਗਾ। ਔਰ ਇਹ ਉਹਨਾਂ ਦੀ ਵਡਿਆਈ ਹੈ ਕਿ ਅੱਖਰਾਂ ਨੂੰ ਅਸਲੀਅਤ 'ਚ ਤਬਦੀਲ ਕਰਕੇ ਉਹਨਾਂ ਨੇ ਇੱਕ ਸਾਡੇ ਵਾਸਤੇ ਇਹੋ ਜਿਹੀ ਮਰਿਆਦਾ ਖੜੀ ਕਰਤੀ ਕਿ ਅੱਜ ਅਸੀਂ ਫਖਰ ਤੇ ਗਰਵ ਨਾਲ ਆਪਣੇ ਗੁਰੂ ਦੇ ਨਾਲ ਖੜ ਕੇ ਇਹ ਗੱਲਾਂ ਸਪਸ਼ਟ ਕਰ ਸਕਦੇ ਹੈਗੇ ਆ। ਸਾਧ ਸੰਗਤ ਜੀ, ਹਿਊਮਨ ਰਾਈਟਸ ਦਾ ਜਿਹੜਾ ਹੁਣ ਨਵੇਂ ਜ਼ਮਾਨੇ ਦਾ ਦੌਰ ਹੈ ਉਹ ਦੂਜੇ ਵਿਸ਼ਵ ਜੰਗ ਤੋਂ ਬਾਅਦ ਹੋਇਆ, ਜਿੱਥੇ ਲੋਕ ਲੜ ਕੇ ਤੰਗ ਹੋ ਗਏ ਸੀਗੇ। ਉਹਨਾਂ ਨੇ ਅਮਨ ਤੇ ਸ਼ਾਂਤ ਭਾਲਿਆ ਸੀਗਾ। ਉਹਦੀ ਖੋਜ ਜਿਹੜੀ ਗੁਰੂ ਸਾਹਿਬ ਨੇ ਬਾਣੀ 'ਚ, ਭਗਤਾਂ ਨੇ ਬਾਣੀ 'ਚ ਪਹਿਲਾਂ ਹੀ ਲੱਭ ਲਈ ਸੀ, ਉਹਨਾਂ ਦੀ ਖੋਜ ਸੀ ਕਿ ਕਿਸੇ ਦੇ ਹੱਕ ਨਹੀਂ ਖੋਣੇ ਹੈਗੇ, ਔਰ ਉਹਨਾਂ ਨੂੰ ਰਾਈਟਸ ਦੇ ਵਿੱਚ ਇਸਟੈਬਲਿਸ਼ ਕਰਤਾ ਕਿ ਕਿਸੇ ਨੂੰ ਨੀਵਾਂ ਨਹੀਂ ਦਿਖਾਣਾ, ਨੀਚ ਨਹੀਂ ਦਿਖਾਣਾ, ਉਹਦੇ ਉੱਤੇ ਜ਼ਬਰ ਨਹੀਂ ਕਰਨਾ। ਔਰ ਇਹ ਚੀਜ਼ਾਂ ਗੁਰੂ ਸਾਹਿਬ ਪਹਿਲਾਂ
ਸਾਨੂੰ ਸਿਖਾ ਚੁੱਕੇ ਸੀਗੇ। ਇਹ ਸੋਚ ਨੇ ਯੂਨਾਈਟਿਡ ਨੇਸ਼ਨ ਦਾ ਚਾਰਟਰ ਬਣਾਇਆ, ਜਿਹਦੇ ਵਿੱਚ ਹਿਊਮਨ ਡਿਗਨਿਟੀ ਦੀ ਗੱਲ ਕੀਤੀ ਗਈ ਹੈ ਔਰ ਹਿਊਮਨ ਰਾਈਟਸ ਦਾ ਚਾਰਟਰ ਵੀ ਨਿਕਲਿਆ ਹੈਗਾ। ਇਹਦੇ ਚਾਰਟਰ ਜਿਹੜਾ ਹੈਗਾ, ਜਿਹੜੀ ਮਾਡਰਨ ਕੌਨਸਟੀਟਿਊਸ਼ਨਲਿਜ਼ਮ ਹੈ, ਉਹਦੇ ਵਿੱਚ ਸਾਰੇ ਕਿਤੇ ਦਰਜ ਹੈਗਾ। ਭਾਰਤ ਨੇ ਵੀ ਲਿੱਤਾ ਹੈਗਾ। ਹੁਣ ਇਹਦੇ ਦੋ ਰੂਪ ਸੀਗੇ। ਜਿਹੜਾ ਨਾਜ਼ੀ ਜਰਮਨੀ ਸੀ, ਜਿਹਦੀ ਮੇਲ RSS ਦੀ ਆਈਡੀਓਲੋਜੀ ਨਾਲ ਹੈਗੀ ਹੈ ਕਿ ਮਨੁੱਖ ਵੱਖ-ਵੱਖ 'ਚ ਵੰਡੀ ਹੋਈ ਹੈ, ਕੋਈ ਉੱਚਾ ਹੈ, ਕੋਈ ਨੀਚ ਹੈ, ਕੋਈ ਬਾਹਮਣ ਹੈ, ਕੋਈ ਸ਼ੂਦਰ ਹੈ, ਕੋਈ ਸੁਪਰ ਰੇਸ ਦਾ ਹੈਗਾ ਤੇ ਕੋਈ ਜੂਇਸ਼ ਹੈਰੀਟੇਜ, ਜਿਪਸੀ, ਇਹੋ ਜਿਹੇ ਮਾੜੇ ਜਿਹੜੇ ਨਾਜ਼ੀ ਸੋਚਦੇ ਸੀਗੇ, ਰੇਸ ਬੇਸ ਆਈਡੀਓਲੋਜੀ ਦਾ ਸ਼ਿਕਾਰ ਸੀ। ਪਰ ਜਦ ਨਵੀਂ ਸੰਵਿਧਾਨ ਜਰਮਨੀ ਦੀ ਬਣੀ, ਉਹਨਾਂ ਨੇ ਬਿਲਕੁਲ ਇਹਨੂੰ ਪੁੱਠਾ ਕਰਤਾ। ਜਿੱਥੇ ਅੱਜ ਇੱਕ ਭਾਰਤ ਦੇ ਸੰਵਿਧਾਨ ਦੇ ਵਿੱਚ ਪਾਰਟ 3 ਦੇ ਵਿੱਚ ਰਾਈਟਸ ਦਰਜ ਕੀਤੇ ਗਏ ਆ ਕਿ ਸਟੇਟ ਤੁਹਾਨੂੰ ਇਹ ਰਾਈਟਸ ਬਖਸ਼ਦਾ ਹੈਗਾ, ਉੱਥੇ ਜਰਮਨੀ ਦਾ ਜਿਹੜਾ ਸੰਵਿਧਾਨ ਬਣਿਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਹਿਊਮਨ ਡਿਗਨਿਟੀ ਤੇ ਰਾਈਟਸ ਹੈ ਉਹ ਇਨਵਾਇਓਬਲ ਹੈ, ਉਹਨਾਂ ਨੂੰ ਤੁਸੀਂ ਛੇੜ ਹੀ ਨਹੀਂ ਸਕਦੇ। ਸਟੇਟ ਇਹੋ ਜਿਹਾ ਕੋਈ ਕਾਨੂੰਨ ਪਾਸ ਨਹੀਂ ਕਰ ਸਕਦਾ ਜਿਸ ਤਹਿਤ ਕਿਸੇ ਬੰਦੇ ਦੇ ਮਨੁੱਖੀ ਅਧਿਕਾਰਾਂ ਨੂੰ ਸੱਟ ਵਜੇ। ਜੇ ਉਹ ਕਾਨੂੰਨ ਇਹੋ ਜਿਹਾ ਪਾਸ ਕਰਦਾ ਉਹ ਰੱਦ ਹੈ, ਖਤਮ ਹੈ। ਇਹ ਉਹਨਾਂ ਦਾ ਸੰਵਿਧਾਨ ਕਹਿੰਦਾ ਹੈਗਾ। ਪਰ ਭਾਰਤ ਦਾ ਕਾਨੂੰਨ ਕਹਿੰਦਾ ਹੈ ਕਿ ਇਹ ਰਾਈਟਸ ਜਿਹੜੇ ਹੈਗੇ ਆ, ਇਹ ਐਬਰੋਗੇਟ ਤੁਸੀਂ ਕਰ ਸਕਦੇ ਹੋ, ਹਟਾ ਸਕਦੇ ਹੋ ਬਾਈ ਪ੍ਰੋਸੀਜਰ ਲੇਡ ਡਾਊਨ ਬਾਈ ਲਾਅ। ਇਹਦਾ ਮਤਲਬ ਕੀ ਹੋਇਆ ਕਿ ਜਿੱਥੇ ਭਾਰਤ ਦੀ ਆਜ਼ਾਦੀ ਉਹ ਰੌਲਟ ਐਕਟ ਦੇ ਬਰਖਲਾਫ ਜਲਿਆਂਵਾਲਾ ਬਾਗ ਇਸ ਧਰਤੀ ਦੇ ਉੱਥੇ ਸਭ ਤੋਂ ਵੱਡਾ ਝੰਗਾੜਾ ਪਿਆ ਸੀ, ਉਹ ਅੱਜ ਵੀ ਜਿਉਂਦਾ ਹੈ। ਸਰ ਤਰਸੇਮ ਸਿੰਘ ਬੋਲ ਕੇ ਗਏ ਆ, ਅੰਮ੍ਰਿਤਪਾਲ ਉਹਦਾ ਨਵਾਂ ਸ਼ਿਕਾਰ ਅੱਜ ਵੀ ਹੈਗਾ, ਜਿਹਨੂੰ ਲਗਾਤਾਰ ਰਗੜਾ ਨੈਸ਼ਨਲ ਸਿਕਿਉਰਿਟੀ ਐਕਟ ਜੋ ਰੌਲਟ ਐਕਟ ਤੋਂ ਬਣਿਆ ਹੋਇਆ, ਜਿਹੜਾ ਤੁਹਾਡੇ ਰਾਈਟਸ ਕਿ ਤੁਸੀਂ ਕਿਸੇ ਜੱਜ ਦੇ ਸਾਹਮਣੇ ਪੇਸ਼ ਹੋ ਕੇ ਆਪਣਾ ਕੇਸ ਪਾਓ, ਉਹ ਰੱਦ ਕੀਤਾ ਗਿਆ ਹੈਗਾ ਬਾਏ ਪ੍ਰੋਸੀਜਰ ਲੇਡ ਡਾਊਨ ਬਾਏ ਲਾਅ। ਇਹ ਕਾਨੂੰਨ ਕਹਿੰਦਾ ਤੇ ਗੁਰੂ ਦੇ ਘਰ 'ਚ ਇਹੋ ਜਿਹਾ ਕੋਈ ਕਾਨੂੰਨ ਨਹੀਂ ਜਿਹੜੇ ਮਨੁੱਖਤਾ ਤੋਂ ਉਹਦੀ ਮਨੁੱਖਤਾ ਖੋ ਸਕੇ। ਮਾਨਸ ਕੀ ਜਾਤ ਸਭੇ ਇੱਕ ਪਛਾਨਬੋ, ਸਾਨੂੰ ਹੁਕਮ ਹੈ, ਆਦੇਸ਼ ਹੈ, ਉਸ ਹੁਕਮ ਅਧੀਨ ਅਸੀਂ ਤੁਰਦੇ ਹੈਗੇ ਆ। ਸਾਡੀ ਇਹਦੇ ਨਾਲ ਮੇਲ ਨਹੀਂ ਹੋ ਸਕਦੀ ਹੈ, ਅਸੀਂ ਵੱਖਰੀ ਚੀਜ਼ ਹੈ। ਇਹ ਜਿਹੜੀ ਸੋਚ ਹੈ ਇਹ ਕੌਨਸਟੀਟਿਊਸ਼ਨਲਿਜ਼ਮ ਦੀ ਕਿ ਅਸੀਂ ਕਾਨੂੰਨ ਆਪਣੇ ਮਤਲਬ ਦਾ ਸਟੇਟ ਦੇ ਹੱਕ 'ਚ ਬਣਾ ਸਕਦੇ ਹਾਂ, ਇਹ ਜਾਪਾਨੀ ਕੌਨਸਟੀਟਿਊਸ਼ਨ ਦੇ ਵਿੱਚ ਹੈਗਾ। ਜਰਮਨ ਕੌਨਸਟੀਟਿਊਸ਼ਨ ਨੇ ਆਪਣੇ ਆਪ ਨੂੰ ਇਹਨੂੰ ਬਿਲਕੁਲ ਪਿੱਛੇ ਕਰਤਾ ਹੈਗਾ। ਸਾਧ ਸੰਗਤ ਜੀ, ਮੈਨੂੰ ਸਰ ਕੰਵਰਪਾਲ ਸਿੰਘ ਹੋਣਾ ਨੇ ਇੱਕ ਬਹੁਤ ਵੱਡਾ ਆਰਟੀਕਲ ਦਿੱਤਾ ਹੈਗਾ, ਜਿਹਦੇ ਵਿੱਚ ਸਿੱਖ ਜਥੇਬੰਦੀਆਂ ਨੇ ਬ੍ਰਿਟਨ ਆਲ ਪਾਰਲੀਮੈਂਟਰੀ ਗਰੁੱਪ ਦੇ ਵਿੱਚ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਪਾਰਲੀਮੈਂਟਰੀ ਗਰੁੱਪ ਹੈ ਸੈਲਫ ਡਿਟਰਮੀਨੇਸ਼ਨ ਦੇ ਉੱਤੇ ਉਹਨਾਂ ਨੇ ਇੱਕ ਕਾਗਜ਼ ਦਿੱਤਾ, ਜੋ ਮੈਂ ਕੰਵਰਪਾਲ ਸਿੰਘ ਜੀ ਨੂੰ ਬੇਨਤੀ ਕਰੂੰਗਾ ਕਿ ਇਹ ਆਪਣੀ ਵੈਬਸਾਈਟ ਤੇ ਚੜਾਉਣ ਤੇ ਸਭ ਨੂੰ ਪੜ੍ਹਾਉਣ। ਤੇ ਉਹਦੇ ਵਿੱਚ ਇਹਨਾਂ ਨੇ ਸਟੈਪ ਬਾਏ ਸਟੈਪ ਸਾਰੀਆਂ ਆਰਗੂਮੈਂਟਸ ਜਿਹੜਾ ਭਾਰਤ ਵਰਤਦਾ ਹੈ ਕਿ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਕਿਉਂ ਨਹੀਂ ਲਾਗੂ ਹੋਣਾ ਚਾਹੀਦਾ ਹੈ, ਉਹਨਾਂ ਨੇ ਭੰਗ ਕੀਤੀਆਂ ਹੈਗੀਆਂ। ਰਾਈਟ ਟੂ ਸੈਲਫ ਡਿਟਰਮੀਨੇਸ਼ਨ ਕਹਿਣ ਦਾ ਮਤਲਬ ਕਿ ਆਪਣੇ ਮਤ ਦੇ ਦਾਨ ਨਾਲ ਆਪਣਾ ਰਾਜਸੀ ਢਾਂਚਾ ਮੰਨਣਾ, ਅਪਣਾਉਣਾ ਇੱਕ ਮੁੱਢਲਾ ਹੱਕ। ਇਹ ਸਾਨੂੰ ਯੂਨਾਈਟਿਡ ਨੇਸ਼ਨ ਦਾ ਚਾਰਟਰ ਵੀ ਦਿੰਦਾ ਹੈ ਔਰ ਉਹਦੇ ਵਿੱਚ ਪਹਿਲਾਂ ਤਾਂ ਭਾਰਤ ਬੜੇ ਖੁਸ਼ੀ ਨਾਲ ਉਹਨੂੰ ਅਪਣਾਉਂਦਾ ਹੈ ਔਰ ਉਸਨੇ ਉਹਦੇ ਵਿੱਚ ਵਾਧਾ ਵੀ ਕੀਤਾ। ਕਹਿੰਦਾ ਕਿ ਜਿੱਥੇ ਕਲੋਨੀਅਲਿਜ਼ਮ ਹੈ, ਕਹਿਣ ਦਾ ਭਾਵ ਕਿ ਕੋਈ ਹੋਰ ਸਰਕਾਰ ਜ਼ਬਰ ਅਧੀਨ ਕਿਸੇ ਮੁਲਕ ਦੇ ਉੱਤੇ ਰਾਜ ਕਰਦੀ ਹੈ, ਉੱਥੇ ਕਲੋਨੀਅਲਿਜ਼ਮ ਖਤਮ ਕੀਤਾ ਜਾਵੇ। ਪਰ ਸਾਧ ਸੰਗਤ ਜੀ, ਜਦ ਆ ਗਈ ਉਹਦੀ ਵਾਰੀ ਕਿ ਜਿਹੜੇ ਪੀਪਲ ਅੰਡਰ ਫੋਰਨ ਡੋਮੀਨੀਅਨ ਹੈਗੇ ਆ ਜਾਂ ਉਹਨਾਂ ਦੇ ਉੱਤੇ ਜ਼ਬਰ ਹੁੰਦਾ ਹੈਗਾ, ਉਹ ਕਹਿੰਦੇ ਸੋਵਰਨ ਇੰਡੀਪੈਂਡੈਂਟ ਸਟੇਟਸ ਉਹਨਾਂ ਦੀ ਨੈਸ਼ਨਲ ਇੰਟੈਗਰਿਟੀ
ਇਹ ਭੰਗ ਨਹੀਂ ਕਰ ਸਕਦਾ। ਹੁਣ ਜਿਹੜਾ ਪ੍ਰੀਐਂਬਲ ਆਫ ਦਾ ਕਨਸਟੀਟਿਊਸ਼ਨ ਹੈਗਾ ਉਹ ਵੀ ਸਾਨੂੰ ਦੱਸਦਾ ਹੈਗਾ ਕਿ ਜਿਹੜੀ ਇਹ ਭਾਰਤ ਦਾ ਸੰਵਿਧਾਨ ਹੈ ਉਹਦੇ ਵਿੱਚ ਪ੍ਰੀਐਂਬਲ ਕਹਿੰਦਾ ਹੈ ਕਿ ਜਿਹੜੀ ਨੈਸ਼ਨਲ ਯੂਨਿਟੀ ਤੇ ਇੰਟੈਗਰਿਟੀ ਹੈ that is based on human dignity। ਕਹਿੰਦਾ ਜੇ ਹਿਊਮਨ ਡਿਗਨਿਟੀ ਦੇ ਨਾਲ ਇੰਟੈਗਰਿਟੀ ਤੇ ਯੂਨਿਟੀ ਹੋ ਸਕਦੀ ਹੈ, ਜਿਹੜੀ ਇਹ ਕਹਿੰਦੇ ਆ ਕਿ ਵਾਰ-ਵਾਰ ਅਸੀਂ ਭੰਗ ਕਰਦੇ ਹਾਂ, ਪਰ ਇਹ ਸਟੇਟ ਹਿਊਮਨ ਡਿਗਨਿਟੀ ਨੂੰ ਸਪਰੈਸ ਕਰਦਾ ਹੈ। ਇਹਦੇ ਕੋਲੇ ਲੀਗਲ ਸਟਰਕਚਰਸ ਇਹੋ ਜਿਹੇ ਬਣਾਏ ਹੋਏ ਆ ਜਿਹੜੇ ਯੂਆਪਾ, ਟਾਡਾ, NSA 57 ਤੱਕ ਵੀ ਤੁਸੀਂ ਕਿੰਨੇ 57 ਦੇ ਵਿੱਚ ਰਗੜੇ ਗਏ ਹੋ 6-6 ਮਹੀਨੇ। ਇਹੋ ਜਿਹੇ ਸਟਰਕਚਰਸ ਨਾਲ ਇਹ ਤੁਹਾਨੂੰ ਇੰਪ੍ਰਿਜ਼ਨ ਵੀ ਕਰਦਾ ਹੈ, ਤੁਹਾਡੀ ਫਰੀडम ਵੀ ਲੈਂਦਾ ਹੈ, ਸਾਰਾ ਕੁਝ ਤੁਹਾਨੂੰ ਰਗੜ ਦਿੰਦਾ ਹੈਗਾ। ਸੋ ਇਹ ਜਿਹੜਾ ਇਹਦੇ ਵਿੱਚ ਇੱਕ ਆਪਣੇ ਆਪ ਦੇ ਵਿੱਚ ਕੰਟਰਡਿਕਸ਼ਨ ਹੈਗਾ, ਇਹਨੂੰ ਆਪਾਂ ਨੇ ਖੋਲ੍ਹਣਾ ਹੈਗਾ, ਇਹਨੂੰ ਦਿਖਾਣਾ ਹੈਗਾ। ਇਹਨਾਂ ਨੇ ਚਾਹੇ ਬੇਸਿਕ ਸਟਰਕਚਰ ਡਾਕਟਰੀਨ ਲਾਗੂ ਕਰਤੀ ਹੈਗੀ ਹੈ ਜਿਹਦੇ ਵਿੱਚ ਤੁਹਾਡੇ ਜੁਡੀਸ਼ੀਅਲ ਰਿਵਿਊ ਆ ਜਾਂਦੀ ਹੈਗੀ ਹੈ ਤੇ ਤੁਹਾਡੇ ਉੱਤੇ ਗੈਰ ਮਨੁੱਖੀ ਅਧਿਕਾਰਾਂ ਕਾਨੂੰਨ ਭੰਗ ਕਰਨ ਦਾ ਇੱਕ ਕੋਰਟ ਰਾਹੀਂ escape ਰੂਟ ਹੈ, ਪਰ ਕੋਰਟਸ ਵੀ ਬਹੁਤ ਹੌਲੇ-ਹੌਲੇ ਚੱਲਦੇ ਆ। ਉਹ ਵੀ ਜਿਹੜੀ ਪਾਰਲੀਮੈਂਟ ਨਾਲ ਲੜਾਈ ਹੁੰਦੀ ਹੈ ਉਸ 'ਚ ਹਾਰਦੇ ਆ, ਕਿਉਂਕਿ ਪਾਰਲੀਮੈਂਟ ਜਿਵੇਂ ਇੰਗਲੈਂਡ ਕਹਿੰਦਾ ਸੁਪਰੀਮ ਹੈ, ਉਹ ਲੋਕਾਂ ਦੇ ਮਤ ਦਾ ਰਖਵਾਲਾ ਹੈਗਾ। ਉਸ ਦੇ ਸੇਫਗਾਰਡਸ ਵੀ ਬਹੁਤ ਹੌਲੇ ਹੈਗੇ ਤੇ ਆਪਾਂ ਨੂੰ ਇੱਥੇ ਜਿਹੜੀ ਆ ਕੰਟਰਡਿਕਸ਼ਨਸ ਹੈ ਉਹਦੇ ਉੱਤੇ ਜ਼ੋਰ ਪਾ ਕੇ ਕੇਸ ਉੱਥੇ ਫਾਈਲ ਕਰਕੇ ਰੈਪਰੈਜ਼ੈਂਟੇਸ਼ਨਸ ਦੇ ਕੇ ਆਪਾਂ ਨੂੰ ਇੱਧਰ ਨੂੰ ਕੰਮ ਕਰਨਾ ਚਾਹੀਦਾ ਹੈ। ਤੇ ਸਭ ਤੋਂ ਉੱਚੀ ਗੱਲ ਕਿ ਆਪਾਂ ਨੂੰ ਜਿਹੜਾ ਸਾਡਾ ਇਤਿਹਾਸ ਹੈ, ਗੁਰਬਾਣੀ ਹੈ, ਸਾਨੂੰ ਪਿੱਛੋਂ ਦੇਣ ਹੈਗੀ ਹੈ ਕੁਰਬਾਨੀਆਂ ਦੀ, ਉਸ ਦੇ ਉੱਤੇ ਗੌਰ ਕਰਕੇ ਅੱਗੇ ਆਪਣੇ ਗੁਰੂ ਦੇ ਨਾਲ ਤੁਰ ਕੇ ਇਸ ਜਿਹੜਾ ਕਹਿੰਦੇ ਆ ਕਿ ਚੱਕਰਵਾਯੂ, ਪਰ ਚੜ੍ਹਦੀ ਕਲਾ ਵਾਲੇ ਸਿੰਘਾਂ ਨੂੰ ਚੱਕਰਵਾਯੂ ਕਿੱਥੇ ਦਿਖਦਾ, ਉਹਨਾਂ ਨੂੰ ਤਾਂ ਰਾਹ ਆਪਣੇ ਗੁਰੂ ਦਾ ਦਿਖਦਾ, ਉਹਦੇ ਤੇ ਤੁਰ ਕੇ ਆਪਾਂ ਨਿਕਲੀਏ ਤੇ ਮਨੁੱਖੀ ਅਧਿਕਾਰ ਸਿੱਖੀ ਦੇ ਮੁੱਢਲੇ ਹੱਕ, ਮੁੱਢਲੀ ਸੋਚ ਵਿੱਚੋਂ ਪੈਦਾ ਹੈਗੇ ਆ। ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਬਣਾ ਕੇ ਇੱਕ ਰੱਬ ਅਧੀਨ ਕੀਤਾ, ਯੂਨੀਵਰਸਲਿਜ਼ਮ ਤੁਹਾਨੂੰ ਦਿੱਤੀ ਹੈ ਜਿਸ ਅਧੀਨ ਅਸੀਂ ਬਹੁਤ ਕੁਛ ਆਪਣਾ ਹਾਸਿਲ ਕਰ ਸਕਦੇ ਹਾਂ। ਸੋ ਅੱਜ ਜਿੱਥੇ ਯੂਨਾਈਟਿਡ ਨੇਸ਼ਨ ਨੂੰ ਯਾਦ ਕਰਦੇ ਹਾਂ, ਧੰਨਵਾਦ 9ਵੇਂ ਪਾਤਸ਼ਾਹ ਤੋਂ ਅੱਗੇ 11ਵਾਂ ਪਾਤਸ਼ਾਹ ਜਿੱਥੇ ਆਪਾਂ ਸ਼ਸ਼ੋਭਿਤ ਹਾਂ ਉਹਨਾਂ ਦੇ ਦਰਬਾਰ 'ਚ, ਉਹਨਾਂ ਦਾ ਕਰਦੇ ਹਾਂ, ਆਗਿਆ ਮੰਗਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।